पंजाबी रेडियो USA सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 27 ਮਾਰਚ ਦਿਨ ਹੈਗਾ ਆ ਜੀ ਸ਼ਨੀਚਰਵਾਰ, ਤੇ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ, 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨ, ਰੀਫਾਈਨੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ। ਮੋਹਨ ਚੀਮਾ ਹੁਣਾਂ ਨੂੰ 559 905 2575 5599052575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਪ੍ਰਕਾਰ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ, ਇਹਨਾਂ ਨੂੰ ਤੁਸੀਂ ਕਾਂਟੈਕਟ ਕਰੋ 415 909 0503 415 909 0503। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਅੱਜ ਦੀਆਂ ਅਹਿਮ ਜਿਹੜੀਆਂ ਸੁਰਖੀਆਂ ਉਹ ਕੀ ਰਹੀਆਂ, ਅਹਿਮ ਖਬਰਾਂ ਕੀ ਸੀਗੀਆਂ, ਅਤੇ ਕਿਸਾਨੀ ਸੰਘਰਸ਼ ਦੇ ਨਾਲ ਜੁੜੀਆਂ ਅੱਜ ਕੀ ਅਹਿਮ ਗੱਲਾਂ ਰਹੀਆਂ? ਜੀ ਅੱਜ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੀ, ਉਹ ਇਹ ਆ ਕਿ ਮਲੋਟ ਪਹੁੰਚੇ ਅਬੋਹਰ ਦੇ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਔਰ ਇਸ ਵਿਰੋਧ ਦੇ ਵਿੱਚ ਉਹਨਾਂ ਦੇ ਲੀੜੇ ਤੱਕ ਲੈ ਗਏ। ਇਹ ਘਟਨਾ ਬਾਅਦ ਦੁਪਹਿਰ ਦੀ ਆ। ਮਲੋਟ ਦੇ ਵਿੱਚ ਇਹਨਾਂ ਨੇ ਆ ਕੇ ਅੱਜ ਪ੍ਰੈਸ ਕਾਨਫਰੰਸ ਕਰਨੀ ਸੀ। ਇਹਨਾਂ ਦਾ ਦਫ਼ਤਰ ਹੈ ਤਹਿਸੀਲ ਰੋਡ ਦੇ ਸਾਹਮਣੇ। ਜਿਵੇਂ ਹੀ ਉੱਥੇ ਪਹੁੰਚੇ, ਪਹਿਲਾਂ ਹੀ ਭਿਣਕ ਲੱਗ ਗਈ ਸੀ ਕਿਸਾਨਾਂ ਨੂੰ। ਕਿਸਾਨ ਥੋੜ੍ਹੀ ਜਿਹੀ ਗਿਣਤੀ ਦੇ ਵਿੱਚ ਸੀਗੇ ਮੌਜੂਦ, ਪਰ ਜਿਵੇਂ ਇਹ ਖਬਰ ਅਗਾਂਹ ਫੈਲੀ, ਕਿਸਾਨਾਂ ਦੀ ਤਾਦਾਦ ਵੱਧਦੀ ਗਈ ਔਰ ਇੱਕ ਵੇਲੇ ਤੱਕ ਉਹ ਹਜੂਮ ਦਾ ਰੂਪ ਧਾਰਨ ਕਰ ਗਈ। ਇਸ ਦਰਮਿਆਨ ਜਦੋਂ ਇਹਨੂੰ ਬਾਹਰ ਕੱਢਿਆ ਗਿਆ ਵਿਧਾਇਕ ਨੂੰ, ਤਾਂ ਠੀਕ ਉਸ ਵੇਲੇ ਮਾੜੀ ਮੋਟੀ ਖਿੱਚ ਧੂ ਹੋਈ। ਕੁਛ ਪੱਤਰਕਾਰ ਤੇ ਵੀ ਦੱਸਦੇ ਆ ਕਿ ਪਹਿਲਾਂ ਕਾਲਖ ਮਲ ਦਿੱਤੀ ਗਈ, ਉਸ ਤੋਂ ਬਾਅਦ ਇਹਨੂੰ ਇੱਕ ਦੁਕਾਨ ਦੇ ਵਿੱਚ ਖੜਿਆ ਗਿਆ। ਪਰ ਇੱਥੇ ਹੀ ਪੁਲਿਸ ਤੋਂ ਇੱਕ ਉਕਾਈ ਹੋ ਗਈ, ਕੁਤਾਹੀ ਹੋ ਗਈ। ਜਦੋਂ ਇਹਨੂੰ ਕੱਢ ਕੇ 5-10 ਮਿੰਟ ਬਾਅਦ ਦੂਸਰੀ ਥਾਂ 'ਤੇ ਖੜਿਆ ਜਾ ਰਿਹਾ ਸੀਗਾ, ਮਤਲਬ ਕਿ ਦੂਜੀ ਦੁਕਾਨ ਦੇ ਵਿੱਚ ਸ਼ਾਇਦ ਵਾੜਨ ਲੱਗੇ ਸੀਗੇ, ਤਾਂ ਠੀਕ ਉਸ ਵੇਲੇ ਜਿਹੜਾ ਕਿ ਕਿਸਾਨਾਂ ਦਾ ਉਸ ਵੇਲੇ ਤਗੜਾ ਹਜੂਮ ਹੋ ਗਿਆ ਸੀਗਾ, ਤਾਂ ਉਹਨਾਂ ਪੁਲਿਸ ਕੋਲੋਂ ਖਿੱਚ ਕੇ ਵਿਧਾਇਕ ਜਿਹੜਾ ਹੈ ਤਕਰੀਬਨ ਨੰਗਾ ਕਰ ਦਿੱਤਾ। ਇਸ ਦਰਮਿਆਨ ਪੁਲਿਸ ਅਧਿਕਾਰੀ ਦੇ ਵੀ ਇੱਕ ਦੇ ਦੱਸਦੇ ਆ ਕਿ ਕੁਛ ਮਾਮੂਲੀ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ, ਖਿੱਚ ਧੂ ਕਾਫੀ ਹੋਈ ਆ। ਵਿਧਾਇਕ ਖੁਦ ਦੱਸਦਾ ਆ ਕਿ 10-15 ਮਿੰਟ ਤੀਕ ਮੇਰੇ ਨਾਲ ਇਹ ਸਭ ਕੁਛ ਵਾਪਰਿਆ ਵਾ। ਹਾਲਾਂਕਿ ਵਿਧਾਇਕ ਨੇ ਜਿਹੜੀ ਪਹਿਲੀ ਸਟੇਟਮੈਂਟ ਦਿੱਤੀ ਆ ਇੱਕ ਚੈਨਲ ਦੇ ਨਾਲ ਮੁਖਾਤਬ ਹੋ ਕੇ, ਉਹਦੇ 'ਚ ਕਿਹਾ ਕਿ ਕਿਸਾਨ ਸਾਡੇ ਦੁਸ਼ਮਣ ਨੇ। ਇਹ ਪਤਾ ਨਹੀਂ ਹੁਣ ਕਿਸਾਨ ਨੇ ਜਾਂ ਕੌਣ ਨੇ, ਇਹਨਾਂ ਦਾ ਰੌਲਾ ਜਿਹੜਾ ਕੇਂਦਰ ਦੇ ਨਾਲ ਆ। ਮੈਂ ਮੋਦੀ ਸੈਨਾ ਦਾ ਸਿਪਾਹੀ ਹਾਂ, ਜਿਵੇਂ ਪਾਰਟੀ ਕਰੇਗੀ ਉਵੇਂ ਹੀ ਹੋਏਗਾ। ਮੈਂ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ। ਮਤਲਬ ਕਿ ਮੁੱਢਲੇ ਤੌਰ 'ਤੇ ਉਹਨਾਂ ਨੇ ਕਿਸੇ ਵੀ ਸ਼ਿਕਾਇਤ ਨੂੰ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪਰ ਮੇਰੇ ਖਿਆਲ ਦੇ ਨਾਲ ਮਾਮਲਾ ਇੱਥੇ ਨਹੀਂ ਖੜੇਗਾ, ਇੱਥੇ ਨਹੀਂ ਰੁਕੇਗਾ। ਹੋ ਸਕਦਾ ਮਾਮਲਾ ਅੱਗੇ ਵਧੇ, ਕਿਉਂਕਿ ਇਸ ਵੇਲੇ ਚੈਨਲਾਂ 'ਤੇ ਜਾਂ ਕਹਿ ਲਓ ਸੋਸ਼ਲ ਮੀਡੀਆ 'ਤੇ ਨਿਊਜ਼ ਬਹੁਤ ਜ਼ਿਆਦਾ ਟਰੈਂਡ ਕਰ ਰਹੀ ਹੈ।
ਇਹ ਬਹੁਤ ਵੱਡੀ ਖਬਰ ਬਣ ਗਈ ਆ। ਹਾਲਾਂਕਿ ਅੱਜ ਕੁਝ ਹੋਰ ਥਾਵਾਂ ਤੇ ਵੀ ਵਿਰੋਧ ਹੋਇਆ, ਜਿਵੇਂ ਤਲਵੰਡੀ ਭਾਈਕੇ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਪੰਜਾਬ ਭਾਜਪਾ ਸੈਕਟਰੀ ਆ ਬੀਬੀ ਸੁਨੀਤਾ ਗਰਗ, ਉਹਦਾ ਵੀ ਵਿਰੋਧ ਹੋਇਆ। ਇਸ ਤੋਂ ਇਲਾਵਾ ਇਕਬਾਲ ਸਿੰਘ ਲਾਲਪੁਰਾ ਜਿਹੜੇ ਖੁਦ ਰਿਟਾਇਰਡ ਪੁਲਿਸ ਅਫਸਰ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਤਰਜਮਾਨ ਨੇ, ਇਹਨਾਂ ਦਾ ਵੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਜ਼ਿਆਦਾ ਵਿਰੋਧ ਹੋਇਆ। ਪਰ ਮੇਰੇ ਖਿਆਲ ਦੇ ਨਾਲ ਵਿਰੋਧ ਜਿਹੜਾ ਹੈ ਉਹ ਇੱਕ ਹੱਦ ਦੇ ਵਿੱਚ ਰਹੇ ਤਾਂ ਠੀਕ ਆ। ਵਿਰੋਧ ਹੋਰ ਵੀ ਥਾਵਾਂ ਤੇ ਹੋ ਰਹੇ ਆ, ਪਰ ਜਿਸ ਤਰੀਕੇ ਦੇ ਨਾਲ ਇਹ ਵਿਰੋਧ ਇੱਥੋਂ ਤੱਕ ਚਲੇ ਗਿਆ, ਇਹ ਨਹੀਂ ਜਾਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿਤੇ ਨਾ ਕਿਤੇ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਵਿਰੋਧ ਆ ਉਹ ਇਸ ਤਰ੍ਹਾਂ ਦਾ ਰੂਪ ਧਾਰਨ ਕਰ ਲੈਣਗੇ, ਜਿਹਦੇ ਨਾਲ ਕਿ ਇਸ ਸਮੁੱਚੇ ਜੇ ਆਪਾਂ ਸੰਘਰਸ਼ ਨੂੰ ਦੇਖੀਏ ਤਾਂ ਕਿਤੇ ਨਾ ਕਿਤੇ ਨੁਕਸਾਨ ਹੋਣ ਦੇ ਇਮਕਾਨ ਰਹਿੰਦੇ ਆ। ਦੂਜੀ ਗੱਲ ਇਹ ਆ ਕਿ ਜੋ ਇਹਨਾਂ ਦੇ ਕੁਝ ਆਗੂ ਆ ਉਹ ਖੁਦ ਤੇ ਬਹੁਤ ਵੱਡੀ ਸਿਕਿਉਰਿਟੀ 'ਚ ਤੁਰੇ ਫਿਰਦੇ ਆ ਜਾਂ ਦਿੱਲੀ ਰਹਿੰਦੇ ਆ, ਉਹਨਾਂ ਨੂੰ ਵੀ ਆਪਣੀ ਜ਼ੁਬਾਨ ਸੰਭਾਲਣ ਦੀ ਜ਼ਰੂਰਤ ਆ। ਹਰਜੀਤ ਗਰੇਵਾਲ ਕੱਲ੍ਹ ਹੀ ਬੋਲ ਕੇ ਹਟਿਆ ਹੈ, ਵੈਸੇ ਉਹ ਇਲੈਕਸ਼ਨਾਂ ਦੇ ਵਿੱਚ ਤਾਂ ਇੱਥੇ ਵੜਿਆ ਨਹੀਂ, ਕਿਸੇ ਦੀ ਉਹਨੇ ਆ ਕੇ ਸਾਰ ਪੁੱਛ ਵੀ ਨਹੀਂ ਲਈ। ਉਹ ਕੱਲ੍ਹ ਕਹਿਣ ਡਿਆ ਸੀ ਭਾਰਤ ਬੰਦ ਦੇ ਨਾਂ 'ਤੇ ਗੁੰਡਾਗਰਦੀ ਹੁੰਦੀ ਹੈ, ਤਾਂ ਜਦ ਤੁਸੀਂ ਇਹ ਗੱਲਾਂ ਕਰਦੇ ਰਹੇ ਆਪੋਜੀਸ਼ਨ ਦੇ ਵਿੱਚ ਹੋ ਕੇ, ਤਦ ਤੁਹਾਨੂੰ ਕੋਈ ਗੁੰਡਾਗਰਦੀ ਨਜ਼ਰ ਨਹੀਂ ਆਈ ਜੋ ਖੁਦ ਤੁਸੀਂ ਕੀਤੀ ਆ। ਜਿੱਥੇ ਮੌਬ ਲਿੰਚਿੰਗ ਹੋ ਜਾਂਦੀ ਆ, ਜਿੱਥੇ ਲੋਕ ਜਿਹੜੇ ਆ ਉਹ ਜ਼ਬਰਦਸਤੀ ਨਾਅਰੇ ਲਵਾਉਂਦੇ ਆ, ਤਾਂ ਤੁਸੀਂ ਉੱਥੇ ਚੁੱਪ ਰਹਿੰਦੇ ਹੋ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਇਸ ਤਰ੍ਹਾਂ ਦੇ ਉਕਸਾਵੇ ਵਾਲੇ ਬਿਆਨ ਵੀ ਨਹੀਂ ਦੇਣੇ ਚਾਹੀਦੇ, ਔਰ ਕਿਸਾਨਾਂ ਨੂੰ ਵੀ ਜਿਹੜੇ ਵਿਰੋਧ ਕਰਦੇ, ਜਿਹੜੇ ਵਿਰੋਧਾਂ ਦੀ ਅਗਵਾਈ ਕਰਦੇ ਆ, ਉਹਨਾਂ ਨੂੰ ਵੇਖਣਾ ਪਏਗਾ ਕਿ ਵਿਰੋਧ ਫੰਡਾਮੈਂਟਲ ਰਾਈਟ ਆ, ਪਰ ਉਸ ਰਾਈਟ ਦੀ ਇੱਕ ਮਰਿਆਦਾ ਹੈ। ਖੈਰ ਮਾਮਲਾ ਬਹੁਤ ਹੀ ਜ਼ਿਆਦਾ ਹਾਈ ਪ੍ਰੋਫਾਈਲ ਬਣ ਗਿਆ ਤੇ ਇਸ ਵੇਲੇ ਖੂਬ ਚਰਚਾ ਹੈ। ਦੂਜੀ ਚਰਚਾ ਜਿਹੜੀ ਹੈ ਉਹ ਅੱਜ ਰਹੀ ਆ ਚੋਣਾਂ ਦੇ ਪਹਿਲੇ ਫੇਜ਼ ਦੀ। 5 ਰਾਜਾਂ ਦੇ ਵਿੱਚ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਹੈ ਉਹਦਾ ਪਹਿਲਾ ਫੇਜ਼ ਅੱਜ ਮੁਕੰਮਲ ਹੋ ਗਿਆ। ਦੇਰ ਸ਼ਾਮ ਤੱਕ ਵੋਟਿੰਗ ਜਿਹੜੀ ਚੱਲਦੀ ਰਹੀ ਹੈ। ਵੈਸੇ 3 ਵਜੇ ਤੱਕ ਦਾ ਡਾਟਾ ਇਹ ਸੀਗਾ ਕਿ ਅਸਮ ਦੇ ਵਿੱਚ 47.10% ਵੋਟਿੰਗ ਸੀਗੀ, ਤੇ ਜਦ ਕਿ ਜੇ ਆਪਾਂ ਬੰਗਾਲ, ਜਿਹਨੂੰ ਆਪਾਂ ਗਰਮ ਇੱਕ ਚੋਣ ਕਹਿ ਸਕਦੇ ਹਾਂ, ਉੱਥੇ ਦਾ ਡਾਟਾ ਦੇਖੀਏ ਤਾਂ 55.27% ਵੋਟਿੰਗ, ਮਤਲਬ ਕਿ ਆਲਮੋਸਟ ਲਾ ਲਓ ਤੁਸੀਂ ਕਿ 9% ਅਸਮ ਤੋਂ ਜ਼ਿਆਦਾ ਵੋਟਿੰਗ ਹੋਈ ਸੀਗੀ। ਤਾਂ ਇਸ ਤਰ੍ਹਾਂ ਜਿਹੜੀ ਉਤਸ਼ਾਹ ਵਾਲੀ ਵੋਟ ਹੁੰਦੀ ਆ ਉਹ ਕਈ ਵਾਰ ਸੱਤਾਧਾਰੀਆਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਦੇ ਦਿੰਦੀ ਹੈ। ਦੋ ਹੀ ਚੀਜ਼ਾਂ ਹੁੰਦੀਆਂ, ਜਾਂ ਤਾਂ ਐਂਟੀ ਇਨਕੰਬੈਂਸੀ ਬਹੁਤ ਜ਼ਿਆਦਾ ਵੱਧ ਜਾਂਦੀ ਆ, ਤਾਂ ਉਸ ਸੂਰਤ ਦੇ ਵਿੱਚ ਵੋਟਿੰਗ ਜਿਹੜੀ ਬੜੀ ਜ਼ਬਰਦਸਤ ਹੁੰਦੀ ਹੈ। ਖੈਰ ਦੇਖਦੇ ਹਾਂ ਕਿ ਇਹਦੇ ਹੱਕ ਦੇ ਵਿੱਚ ਇਹ ਜ਼ਬਰਦਸਤ ਵੋਟਿੰਗ ਭੁਗਤਦੀ ਆ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ 2 ਐਤਰਾਜ਼ ਵੀ ਤ੍ਰਿਣਮੂਲ ਕਾਂਗਰਸ ਦੇ ਬਹੁਤ ਵੱਡੇ ਸਾਹਮਣੇ ਆਏ ਆ। ਉਹਨਾਂ ਨੇ ਕਿਹਾ ਕਿ ਇੱਕ ਤਾਂ ਜਿਹੜੀ ਹੈਗੀ ਆ ਕਾਂਠੀ ਦੱਖਣ ਸੀਟ, ਉੱਥੋਂ ਉਹਨਾਂ ਨੇ ਦੋਸ਼ ਲਾਇਆ ਕਿ ਬਹੁਤ ਸਾਰੇ ਐਸੇ ਵੋਟਰ ਜਿਹੜੇ ਦੋਸ਼ ਲਾਉਂਦੇ ਆ, ਉਹਨਾਂ ਦਾ ਕਹਿਣਾ ਹੈ ਕਿ ਵੋਟ ਅਸੀਂ ਪਾਈ ਆ ਤ੍ਰਿਣਮੂਲ ਨੂੰ, ਪਰ ਪਰਚੀ ਤੇ ਕਮਲ ਖਿਲ ਗਿਆ, ਇਹ ਐਸਾ ਕਿਉਂ? ਸੋ ਕਾਂਠੀ ਦੱਖਣ ਸੀਟ ਜਿਹੜੀ ਆ ਇਹਦਾ ਰੌਲਾ ਪਿਆ। ਇਸ ਤੋਂ ਇਲਾਵਾ ਦੂਸਰਾ ਰੌਲਾ ਇਹ ਵੀ ਪਿਆ ਵਾ ਕਿ ਇਹੀ ਸੀਟ ਜਿਹੜੀ ਕਾਂਠੀ ਦੱਖਣ ਦੱਸੀ ਜਾਂਦੀ ਹੈ ਤੇ ਕਾਂਠੀ ਉੱਤਰ, ਕਿ ਇਹਨਾਂ ਦੇ ਵਿੱਚ ਸਵੇਰੇ ਦੱਖਣ ਦੇ ਵਿੱਚ, ਕਾਂਠੀ ਦੱਖਣ ਦੇ ਵਿੱਚ ਕਹਿ ਲਓ ਕਿ 9:13 ਤਕਰੀਬਨ 9:15 ਵਜੇ ਇੱਥੇ ਵੋਟਿੰਗ ਹੋਈ ਸੀ 18.47, ਤਕਰੀਬਨ 18.5%, ਤੇ ਜਿਹੜਾ ਹੈਗਾ ਕਾਂਠੀ ਉੱਤਰ ਇੱਥੇ ਵੋਟਿੰਗ ਹੋਈ ਸੀ ਤਕਰੀਬਨ 19%, 18.95%। ਪਰ ਕਹਿੰਦੇ ਕਿ 4 ਮਿੰਟ ਬਾਅਦ ਜਿਹੜੀ ਕਾਂਠੀ ਦੱਖਣ ਦੀ ਸੀਟ ਸੀ ਇਹ ਘਟ ਕੇ ਰਹਿ ਗਈ, ਲਾ ਲਓ ਕਿ 9.17, ਤੇ ਦੂਸਰੀ ਜਿਹੜੀ ਸੀ ਉਹ ਘਟ ਕੇ ਰਹਿ ਗਈ 10.60। ਉਹ ਕਹਿੰਦੇ ਕਿ ਇਹ ਵੋਟਿੰਗ ਕਾਤੋਂ ਘਟ ਗਈ, ਪਰਸੈਂਟੇਜ ਕਾਤੋਂ ਘਟ ਗਈ। ਇਸ ਤੋਂ ਇਲਾਵਾ ਬੀਬੀ ਮਮਤਾ ਬੈਨਰਜੀ ਨੇ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਹੁਤ ਵੱਡੇ ਪ੍ਰਚਾਰਕ ਹੈ ਅੱਜ ਕੱਲ੍ਹ, ਇਤਿਹਾਸ ਨਾਲ ਕਾਫੀ ਉਹ ਜ਼ਿਆਦਾ ਪਿਆਰ ਕਰ ਰਹੇ ਆ, ਜਾਨੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ, ਉਹਨਾਂ ਤੇ ਵੀ ਦੋਸ਼ ਲਾਇਆ ਕਿ ਬੰਗਾਲ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਲਾਗੂ ਆ, ਤੇ ਬੰਗਾਲ ਦੇ ਵਿੱਚ ਜਾ ਕੇ ਬੰਗਲਾਦੇਸ਼ ਦੇ ਵਿੱਚ ਜਾ ਕੇ ਵਾਰ-ਵਾਰ ਬੰਗਾਲ ਦਾ ਜ਼ਿਕਰ ਕਰ ਰਿਹਾ, ਜੋ ਕਿ ਸਿੱਧੇ ਤੌਰ ਤੇ ਮਾਡਲ ਕੋਡ ਆਫ ਕੰਡਕਟ ਦਾ ਉਲੰਘਣ ਹੈ। ਜੀ ਤੇ ਮਿੰਟੂ ਜੀ, ਇਸ ਤੋਂ ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਪੁਡੂਚੇਰੀ ਚੋਣਾਂ ਉੱਤੇ ਛਾਏ ਸੰਕਟ ਦੇ ਬੱਦਲ। ਹਾਂਜੀ ਦੇਖੋ, ਸੰਕਟ ਦੇ ਬੱਦਲ ਜਿਹੜੇ ਛਾਏ ਆ ਉਹ ਇਸ ਕਰਕੇ ਛਾਏ ਆ, ਮਸਲਾ ਚੱਲ ਗਿਆ ਮਦਰਾਸ ਹਾਈ ਕੋਰਟ ਦੇ ਵਿੱਚ ਜੀ। ਤਾਂ ਜਿਹੜੀ ਪੁਡੂਚੇਰੀ ਨੂੰ ਕਹਿ ਲਓ ਕਿ ਹਾਈ ਕੋਰਟ ਪੈਂਦੀ ਆ, ਉਹ ਮਦਰਾਸ, ਚੇਨਈ ਜਿਹਨੂੰ ਆਪਾਂ ਕਹਿ ਦਿੰਦੇ, ਪਰ ਉਹਦਾ ਨਾਮ ਹਾਲੇ ਵੀ ਜਿਵੇਂ ਮੁੰਬਈ ਬਣ ਗਿਆ ਬੰਬੇ ਤੋਂ, ਪਰ ਹਾਈ ਕੋਰਟ ਹੈ ਜਿਹੜਾ ਬੰਬੇ ਹਾਈ ਕੋਰਟ ਹੀ ਕਿਹਾ ਜਾਂਦਾ। ਸੋ ਮਦਰਾਸ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਈ ਆ। ਪਟੀਸ਼ਨ ਨੇ ਚੋਣ ਕਮਿਸ਼ਨ ਅੱਗੇ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ। ਚੋਣ ਕਮਿਸ਼ਨ ਹੀ ਨਹੀਂ, ਮੈਂ ਕਹੂੰਗਾ ਕਿ ਸਾਡੀ ਸਮੁੱਚੀ ਪ੍ਰਣਾਲੀ ਜਾਂ ਸਾਡੀ ਸਮੁੱਚੀ ਜਨਤਾ ਉਹਦੇ ਸਾਹਮਣੇ ਵੀ ਇੱਕ ਸਵਾਲ ਆ। ਸਵਾਲ ਕੀ ਆ ਕਿ ਦੇਖੋ, ਪਟੀਸ਼ਨ ਕਰਤਾ ਨੇ ਜਿਹੜਾ ਦੋਸ਼ ਲਾਇਆ, ਇਹ ਹੁਣ ਪਤਾ ਨਹੀਂ ਹੈ ਉੱਥੇ ਇਹ ਦੋਸ਼ ਹੈ ਜਿਹੜਾ ਸਥਾਪਿਤ ਹੁੰਦਾ ਹੈ, ਸਾਬਤ ਹੁੰਦਾ ਹੈ ਜਾਂ ਨਹੀਂ। ਇਹ ਇੱਕ
कह लीए कि बाद की गल आ। परंतु हुण जो चलंत मसला है वो ये आ कि जो पटीशन करता दोष ला रहे आ वो दोष इन्ने गंभीर आ कि गल ही छड्ड दो। कहंदे आ कि देखो जो वोटरां दे आधार कार्ड दे नाल फोन नंबर लिखे गए सीगे, तुसीं देखिया होना इंडियन आधार कार्ड है जिहड़ा ਉਹਦੇ ਨਾਲ एक मोबाइल नंबर ਜਿਹੜਾ आधार कार्ड होल्डर ਹੁੰਦਾ ਉਹਦਾ ਜ਼ਿਕਰ ਹੁੰਦਾ, ਉਹਦਾ ਉੱਤੇ ਉਕਰਿਆ ਹੁੰਦਾ ਹੈ। ਤਾਂ ਉਹ ਕਹਿੰਦੇ ਆ ਕਿ ਜਿਹੜੇ ਉਹ ਨੰਬਰ ਸੀਗੇ ਉਹ ਨੰਬਰ ਇਹਨਾਂ ਨੇ ਕੱਢੇ ਆ। ਮਤਲਬ ਭਾਰਤੀ ਜਨਤਾ ਪਾਰਟੀ ਦੀ ਜੇ ਆਪਾਂ ਦੇਖੀਏ ਤਾਂ ਇਹ ਇੱਕ ਕਹਿ ਲਓ ਕਿ ਚਾਲ ਰਹੀ ਕਿ ਇਹਨਾਂ ਨੇ ਉਹ ਨੰਬਰ ਕੱਢ ਕੇ ਉਸ ਤੋਂ ਬਾਅਦ ਉਹਨਾਂ ਨੂੰ ਇਸਤੇਮਾਲ ਕੀਤਾ ਵਾ ਇਲੈਕਸ਼ਨਸ ਦੇ ਵਿੱਚ। सेम ਉਹੀ कहानी जिवें यूएस ਦੇ ਵਿੱਚ ਇੱਕ ਕੰਟਰੋਵਰਸੀ ਹੋ ਗਈ ਸੀ, ਤੁਹਾਨੂੰ ਪਤਾ ਹੀ ਹੈ ਨਾ ਕਿ ਡਾਟਾ ਸ਼ੇਅਰ ਹੋਇਆ ਔਰ ਇਨਫਲੂਐਂਸ ਵਾਸਤੇ ਕਿ ਪ੍ਰਭਾਵਿਤ ਕੀਤਾ ਜਾਵੇ ਇਲੈਕਸ਼ਨਸ ਨੂੰ। ਉਹ ਹਾਲੇ ਵੀ ਮੁੱਦਾ ਤੁਹਾਡੀ ਰਾਜਨੀਤੀ 'ਚ ਬੜਾ ਗਰਮਾ ਜਾਂਦਾ ਕਈ ਵਾਰ। ਤਾਂ ਇੱਥੇ ਵੀ ਸੇਮ ਉਹੀ ਕਹਾਣੀ ਹੈ ਕਿ ਉਹ ਜਿਹੜਾ ਡਾਟਾ ਹੈ ਮਤਲਬ ਕਿ ਆਧਾਰ ਦੇ ਨਾਲ ਜਿਹੜੇ ਮੋਬਾਈਲ ਨੰਬਰ ਲਿੰਕ ਕੀਤੇ ਗਏ ਸੀਗੇ ਉਹ ਕੱਢੇ ਆ ਤੇ ਆਪਣੇ ਬੰਦਿਆਂ ਨੂੰ ਬੂਥ ਲੈਵਲ ਤੇ ਉਹਨਾਂ ਵੋਟਰਾਂ ਦੇ ਨਾਲ ਸੰਪਰਕ ਕਰਨ ਵਾਸਤੇ ਕਿਹਾ ਗਿਆ, ਹਦਾਇਤਾਂ ਕੀਤੀਆਂ ਗਈਆਂ। सो ये एक बहुत ही गंभीर ते बहुत ही गुंझलदार मसला है क्योंकि देखो पहली गल तो यह है कि साबित करना पवेगा कि डाटा शेयर किस तरह होया, किस लेवल से होया। वैसे वो आपां नूं पता ही आ, अपनी इत्थों दी एक पत्रकार धी आ जिन्हें वो 10-20 रुपये च ही एक्सेस ले लिया सी, याद है ना तुहानूं? जी जी वैसे आपां कई बार भुल जाने आ। तो वो उन्होंने एक्सेस ले लिया सीगा, उस तो बाद हड़कंप मच गया सीगा, हड़कंप मच गया सी और उल्टा इन्होंने उस पत्रकार नूं चुप कराउण वास्ते मुकदमे च लिजाउण दा यतन कीता सी। पर वो एक तरह नाल कह लो कि सारा डाटा बैंक सीगा जिहड़ा ओहदा ब्रीच हो गया सीगा और सिर्फ कुछ कु रुपइयां दे विच हो गया सीगा, कुछ कु रुपइयां दे विच। तां इह एक चलो ब्रीच मसला होर हो सकदा है कि ठीक है सिक्योरिटी नूं होर पुख्ता करन दी किते ना किते जरूरत आ। पर जे सरकार जिहदा कि कह लो कि मुढ़ला फर्ज आ, जिहदा मंतव यह आ कि जनता का डाटा जिहड़ा क्योंकि आधार लोकां ने एक भरोसे के तहत बनवाया। वैसे तो तुहानूं पता है आधार किस तरीके दे नाल इन्हां ने बनाया और उही लोग जिहड़े आधार कार्ड की मुखालफत करते सी उन्होंने आधार कार्ड कंपलसरी कर दिते, फिर लोगों को बनाने पे। सुप्रीम कोर्ट च मसला गया, सुप्रीम कोर्ट ने तय कर दिता कि इन्हां मसलात ते जिहड़ा आधार कार्ड जरूरी होएगा, इन्हां मुद्दों पर आधार कार्ड नहीं जरूरी होएगा। वो सारियां चीज़ां चलो आपां सुनिया वाचियां ने। तो कहण दा भाव यह हुआ कि जे इन्हां दोषां दे विच सच्चाई है, जे ला रहा मैं अगले पासे, तो जे इन्हां दोषां दे विच सच है और ये सच साबित हो जाता हाई कोर्ट दे विच तां मेरे ख्याल दे नाल बहुत ही वड्डी एक तरह नाल कह लो कि आधार कार्ड नूं सट भी होगी, लोकां दे भरोसे नूं भी सट होएगी। क्योंकि अगे आप देखिया इत्थे इंडिया च व्हाट्सएप जसूसी कांड वापरिया, इजराइल दे वो एक सॉफ्टवेयर के जरिए कुछ मोदी आलोचकों की जां कह लो पत्रकारां दी जां कारकुनां दी जसूसी हुई, वो मामला भी ठंडे बस्ते च गया चला। फिर फेसबुक ते दोष लगे, फिर इस तो इलावा तुहानूं पता ही है कैम्ब्रिज एनालिटिका का मसला सीगा, वो भी ठंडे बस्ते च चले गया सारा कुछ। तो कहने का भाव यह है कि जे ये दोष साबित हो जाते हैं तो ये नहीं है कि सरकार को कुछ ऐसा वैसा हो जाएगा, पर गल ये है कि उस तो बाद एक भरोसा जिहड़ा लोकां दा सी वो बिल्कुल ही टुट जाएगा। और दूजी ये है कि इम्कान रहेगा हमेशा कि इस डाटे का जिहड़ा सरकार दे कोल आ राजनीतिक तौर पर उहदा किते ना किते फिर वरतों वाला काम है जिहड़ा रुकेगा नहीं, चाहे कोई भी सरकार आ जाए। क्योंकि गां गां तुहानूं पता डाटा लोकां दा ज़्यादा सरकार को पहुंचना। हुण जिवें आपां देख लो कि आधार दे करके आधार कार्ड है मेरा, तो उन्होंने दे कोल डाटा है, आधार कार्ड दे नाल ही मेरा पैन कार्ड जुड़ गया, उहदे नाल ही मेरा खाता जुड़िया गया, उहदे नाल ही मेरा मोबाइल नंबर जुड़िया। हुण तां कारां दे विच GPS लाउण जा रहे आ, तुसीं ओह सुणिया होना ऐलान कि ये टोल जिहड़े आ वो मतलब कि सानूं देने नहीं पैणगे, GPS सिस्टम लग जाएगा, जिन्नी असीं यूजिंग करांगे सड़क दी उस मुताबक साडा अपने आप ही अकाउंट दे विच ओह पैसा कट्टिया जाऊगा। तां हुण GPS कार दे विच लग गया, मोबाइल भी तुहाडा जिहड़ा वो किते ना किते ट्रैक हो सकता, आधार कार्ड दे नाल तुहाडा खाता ट्रैक हो सकता। किहड़ी चीज़ है जिहड़ी रह गई आ? तां जदों इन्ना डाटा तुहाडे कोल जिहड़ा तुहाडे कोल डाटा अपना जिहड़ा कह लो परसनल डाटा वो सरकार कोल चल जाएगा। इत्थों तक कि जे तुसीं कच्छा बनैण कोई खरीददे हो वो भी उन्हां नूं पता लग जाएगा। तुसीं कार दे विच
ਕੀ ਕਰਦੇ ਜਾਂਦੇ ਹੋ ਸਕਦਾ ਕੱਲ ਨੂੰ ਇਹਨਾਂ ਚੀਜ਼ਾਂ ਤੇ ਵੀ ਨਿਗਰਾਨੀ ਹੋ ਜਾਏ, ਜਾਂ ਤੁਸੀਂ ਕਿੱਧਰ ਨੂੰ ਜਾ ਰਹੇ ਹੋ, ਤੁਹਾਡੀ ਮੂਵਮੈਂਟ ਕੀ ਹੈ, ਉਹ ਸਾਰੀ ਜਿਹੜੀ ਆ ਨਿਗਰਾਨੀ ਹੋ ਜਾਵੇ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਮਾਮਲਾ ਜਿਹੜਾ ਉਹ ਵੇਖਣ ਨੂੰ ਛੋਟਾ ਲੱਗੇਗਾ, ਸੁਣਨ ਨੂੰ ਛੋਟਾ ਲੱਗੇਗਾ, ਪਰ ਉਹਦੀ ਗੰਭੀਰਤਾ ਬਹੁਤ ਵੱਡੀ ਬਣ ਜਾਂਦੀ ਹੈ ਜੇ ਇਹਨਾਂ ਦੋਸ਼ਾਂ ਦੇ ਵਿੱਚ ਸੱਚ ਹੋਇਆ ਤੇ ਉਹ ਸਾਬਤ ਹੋ ਗਿਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰ ਦਈਏ, ਹੋਰ ਚੋਣਾਂ ਦੀ ਗੱਲ ਕਰਦੇ ਜਾਈਏ ਤਾਂ ਦਿੱਲੀ ਗੁਰਦੁਆਰਾ ਚੋਣਾਂ ਦੇ ਵਿੱਚ ਅਕਾਲੀ ਦਲ ਲਈ ਨਵਾਂ ਪੰਗਾ ਖੜਾ ਹੋਇਆ ਜੀ। ਹਾਂ, ਫਸ ਗਈ ਜਾਨ ਸਕੰਜੇ ਅੰਦਰ, ਜਿਉਂ ਵੇਲਣ ਵਿੱਚ ਗੰਨਾ। ਹੁਣ ਮਸਲਾ ਜਿਹੜਾ ਬਣ ਗਿਆ, ਮਸਲਾ ਹੈ ਕਾਰਗਿਲ ਦਾ। ਬੱਬੂ ਮਾਨ ਨੇ ਇੱਕ ਗਾਣੇ ਚ ਆਖਿਆ ਸੀਗਾ ਨਾ, ਤਾਂ ਉਹ ਮਸਲਾ ਜਿਹੜਾ ਉਹ ਕਾਫੀ ਗੰਭੀਰ ਬਣ ਗਿਆ। ਕਿਹਨਾਂ ਵਾਸਤੇ? ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਵਾਸਤੇ, ਜਿਹੜੀ ਕਿ ਮੋਹਰੀ ਲੀਡਰਸ਼ਿਪ ਆਪਾਂ ਕਹਿ ਸਕਦੇ ਹਾਂ। ਕਿਉਂਕਿ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਮਸਲਾ ਗਿਆ ਸੀਗਾ। ਮਸਲਾ ਕੀ ਸੀਗਾ ਕਿ ਜਿਹੜਾ ਦਿੱਲੀ ਦਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਵੀ ਸਰਕਾਰ ਉੱਥੇ ਹੋ ਸਕਦੀ ਹੈ। ਪਹਿਲਾਂ ਸ਼ੀਲਾ ਦੀਕਸ਼ਤ ਸੀ, ਫਿਰ ਉਸ ਤੋਂ ਬਾਅਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ ਗਏ ਰਾਜਨੀਤੀ ਨੂੰ ਬਦਲਣ, ਤਾਂ ਕੇਜਰੀਵਾਲ ਆ ਕੇ ਕੱਲ ਨੂੰ ਕੋਈ ਹੋਰ ਆ ਜਾਏਗਾ। ਪਰ ਪ੍ਰਸ਼ਾਸਨ ਜਿਹੜਾ ਕੀ ਹੈ ਕਿ ਉਹ ਸਥਿਰ ਰਹਿਣ ਵਾਲਾ, ਤੇ ਉਹਨੇ ਉੱਥੇ ਰੂਲ ਕਰਨਾ ਹੈ। ਹਾਲਾਂਕਿ ਰੂਲ ਦੀਆਂ ਤਾਕਤਾਂ ਜਿਹੜੀਆਂ ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਖੋਹ ਲਈਆਂ ਗਈਆਂ। ਤਾਂ ਪ੍ਰਸ਼ਾਸਨ ਦੇ ਹੱਥ ਇੱਕ ਤਾਕਤ ਆ ਗਈ। ਸ਼ਾਇਦ ਲਾ ਲਓ ਕਿ ਸ਼ੀਲਾ ਦੀਕਸ਼ਤ ਵੇਲੇ ਮੇਰੇ ਖਿਆਲ ਦੇ ਨਾਲ ਹੋਣਗੇ ਉਹਨੇ 12-13 ਸਾਲ 14 ਸਾਲ, ਇਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ ਸੀਗਾ। ਕਿਉਂਕਿ ਇਲੈਕਸ਼ਨ ਉਹ ਕਰਵਾ ਰਹੇ ਆ ਨਾ, ਪ੍ਰਸ਼ਾਸਨ ਵਾਲੇ ਕਰਵਾ ਰਹੇ ਆ ਦਿੱਲੀ ਚੋਣਾਂ। ਜਿਵੇਂ ਆਪਾਂ FCPC ਦੇ ਇੱਥੇ ਦੇਖੀਏ ਤਾਂ ਪੰਜਾਬ ਸਰਕਾਰ ਕਰਵਾਏਗੀ, ਕੰਡਕਟ ਕਰਾਏਗੀ, ਤਾਂ ਉਹਨਾਂ ਨੇ ਉੱਥੇ ਕੰਡਕਟ ਕਰਾਉਣਾ ਸੀਗਾ। ਤਾਂ ਉਹਨਾਂ ਨੇ ਇੱਕ ਕਾਇਦਾ ਬਣਾ ਦਿੱਤਾ। ਕਾਇਦਾ ਕੀ, ਨਿਯਮ ਕੀ, ਕਿ ਭਾਈ ਇਹਨਾਂ ਚੋਣਾਂ ਦੇ ਵਿੱਚ ਸਿਰਫ ਧਾਰਮਿਕ ਪਾਰਟੀਆਂ ਹੀ ਪਾਰਟੀਸਪੇਟ ਕਰਨਗੀਆਂ, ਹਿੱਸਾ ਲੈਣਗੀਆਂ ਜਾਂ ਚੋਣ ਲੜਨਗੀਆਂ। ਉਹ ਇਸ ਕਰਕੇ ਹੋਇਆ ਸੀਗਾ ਕਿਉਂਕਿ ਉਸ ਵੇਲੇ ਸਰਨਾ ਬ੍ਰਦਰਸ ਦੀ ਕਾਂਗਰਸ ਦੇ ਨਾਲ, ਅੱਜ ਵੀ ਆ ਕਾਂਗਰਸ ਦੇ ਨਾਲ ਤਾਂ ਉਹਨਾਂ ਦੀ ਪੂਰੀ ਗੂੜੀ ਹੈ, ਪ੍ਰੀਤੀ ਹੈ। ਤਾਂ ਉਸ ਵੇਲੇ ਸਰਨਾ ਬ੍ਰਦਰਸ ਨੂੰ ਲਾਭ ਦੇਣ ਵਾਸਤੇ ਅਜਿਹਾ ਕੀਤਾ ਗਿਆ, ਇਹੋ ਗੱਲ ਕਹੀ ਜਾਂਦੀ ਆ। ਤਾਂ ਹੁਣ ਹੋਇਆ ਕਿ ਉਸ ਤੋਂ ਬਾਅਦ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਆ ਉਹ ਇਲੈਕਸ਼ਨ ਲੜਦੀ ਰਹੀ, ਪਰ ਇਹਨੂੰ ਚੈਲੰਜ ਕਰ ਦਿੱਤਾ ਗਿਆ ਬੀਤੇ ਦਿਨੀ ਇੱਕ ਕੋਰਟ ਦੇ ਵਿੱਚ। ਹੇਠਲੀ ਕੋਰਟ ਦੇ ਵਿੱਚ ਤਾਂ ਸਭ ਸਹੀ ਹੋ ਗਿਆ। ਤੁਹਾਨੂੰ ਯਾਦ ਹੋਣਾ ਕੇਜਰੀਵਾਲ ਦੇ ਐਫੀਡੇਵਿਟ ਦੀ ਚਰਚਾ ਵੀ ਹੋਈ ਸੀਗੀ ਕਿ ਕੇਜਰੀਵਾਲ ਸਰਕਾਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਇੱਕ ਨਰਮ ਗੋਸ਼ਾ ਰੱਖ ਕੇ ਚੱਲ ਰਹੀ ਹੈ ਕਿ ਇਲੈਕਸ਼ਨ ਲੜ ਲੈਣ, ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਤਾਂ ਚਲੋ ਇਹ ਫਿਰ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ, ਤਾਂ ਹਾਈ ਕੋਰਟ ਨੇ ਡਿਸੀਜਨ ਦੇ ਦਿੱਤਾ ਆ। ਹਾਈ ਕੋਰਟ ਦਾ ਜਿਹੜਾ ਫੈਸਲਾ ਹੈ, ਜਾਂ ਕਹਿ ਲਓ ਕਿ ਇਸ ਮਾਮਲੇ 'ਚ ਉਹਨਾਂ ਦੀ ਰੂਲਿੰਗ ਜਿਹੜੀ ਆ ਉਹ ਨਿਕਲ ਕੇ ਆਈ ਆ। ਉਹ ਕੀ ਆ? ਉਹ ਇਹ ਆ, ਇਹਨਾਂ ਨੇ ਕਿਹਾ ਕਿ ਦੇਖੋ ਜਿਹੜੇ ਨਿਯਮ ਨੇ, ਮਤਲਬ ਕਿ ਗੁਰਦੁਆਰਾ ਕਮਿਸ਼ਨ ਜਿਹੜਾ ਚੋਣਾਂ ਨੂੰ ਲੜਾਉਂਦਾ ਹੈ, ਤਾਂ ਉਹਦੇ ਤਹਿਤ ਜੋ ਵੀ ਨਿਯਮ ਆ ਉਹਦੇ ਵਿੱਚ ਇਹ ਆ ਕਿ ਪਾਰਟੀਆਂ ਜਿਹੜੀਆਂ ਵੀ ਹਿੱਸਾ ਲੈਣਗੀਆਂ, ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਧੀਨ ਧਾਰਮਿਕ ਪਾਰਟੀ ਵਜੋਂ ਮਾਨਤਾ ਪ੍ਰਾਪਤ ਹੋਣੀਆਂ ਚਾਹੀਦੀਆਂ। ਮਤਲਬ ਕਿ ਜੋ ਕੁਛ ਵੀ ਹੈ ਉਹ ਹੁਣ ਸਾਰਾ ਕਹਿ ਲਓ ਕਿ ਇੱਕ ਵਾਰੀ ਜੇ ਆਪਾਂ ਵਕਤੀ ਤੌਰ ਤੇ ਦੇਖੀਏ ਤਾਂ ਜਿਹੜੀ ਮੰਤਰੀ ਨੇ ਚਿੱਠੀ ਜਾਰੀ ਕੀਤੀ ਸੀਗੀ, ਮਤਲਬ ਕਿ ਇਹਨਾਂ ਦੇ ਮੰਤਰੀ ਨੇ ਬਾਅਦ ਦੇ ਵਿੱਚ ਜਦੋਂ ਰੌਲਾ ਪਿਆ ਕਿ ਚਿੱਠੀ ਜਾਰੀ ਕਰ ਦਿੱਤੀ ਕਿ ਭਾਈ ਜਿਹੜੀ ਚੋਣ ਹੋਣੀ ਆ ਧਾਰਮਿਕ ਪਾਰਟੀਆਂ ਦੇ ਵਿੱਚ ਮੁਕਾਬਲਾ ਹੋਏਗਾ, ਉਹ ਕੋਈ ਬਾਹਰੀ ਪਾਰਟੀ ਜਾਨੀ ਰਾਜਨੀਤਿਕ ਪਾਰਟੀ ਨਹੀਂ ਆਏਗੀ ਉਹਦੇ 'ਚ। ਤਾਂ ਹੁਣ ਫੂਲਕਾ ਸਾਹਿਬ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਮੁਤਾਬਕ ਦੱਸ ਦਿੰਦਾ ਮੈਂ ਤੁਹਾਨੂੰ, ਆਪਾਂ ਤਾਂ ਚਲੋ ਗੱਲ ਕਰ ਲਈ ਮੋਟੀ ਮੋਟੀ। ਉਹ ਕਹਿੰਦੇ ਆ ਕਿ ਗੁਰਦੁਆਰਾ ਮੰਤਰੀ ਦੀ ਜਿਹੜੀ ਚਿੱਠੀ ਉਹਦੇ ਤੇ ਤਾਂ ਰੋਕ ਲਾ ਦਿੱਤੀ ਹਾਈ ਕੋਰਟ ਨੇ, ਦਰੁਸਤ ਆ, ਪਰ ਨਾਲ ਹੀ ਸਾਫ਼ ਕਰ ਦਿੱਤਾ ਗਿਆ ਹੈ ਕਿ ਸੋਧੇ ਗਏ ਗੁਰਦੁਆਰਾ ਨਿਯਮਾਂ ਮੁਤਾਬਕ ਹੁਣ 2-3 ਦਿਨਾਂ ਵਿੱਚ ਗੁਰਦੁਆਰਾ ਚੋਣ ਡਾਇਰੈਕਟਰ ਇਹ ਫੈਸਲਾ ਲਵੇਗਾ ਕਿ ਅਕਾਲੀ ਦਲ ਬਾਦਲ ਧਾਰਮਿਕ ਪਾਰਟੀ ਹੈ ਜਾਂ ਨਹੀਂ। ਠੀਕ ਹੈ ਨਾ? ਤਾਂ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਦਲ ਨੂੰ, ਯਾਨੀ ਗੁਰਦੁਆਰਾ ਨਿਰਦੇਸ਼ਕ ਕੋਲ ਇਹ ਹਲਫਨਾਮਾ ਦੇਣ ਦੀ ਹਦਾਇਤ ਦਿੱਤੀ ਹੈ ਕਿ ਉਹ ਨਿਯਮਾਂ ਮੁਤਾਬਕ ਇਹ ਦੱਸਣ ਕਿ ਧਾਰਮਿਕ ਪਾਰਟੀ ਹੈ ਜਾਂ ਸਿਆਸੀ ਪਾਰਟੀ ਨਹੀਂ ਹੈ। ਤਾਂ ਤੁਸੀਂ ਇਹ ਸਮਝ ਲਓ ਕਿ ਡਾਇਰੈਕਟਰ ਦੇ ਕੋਲ ਜਾ ਕੇ ਹੁਣ ਇਹਨਾਂ ਪਾਰਟੀਆਂ ਨੂੰ ਲਿਖਤੀ ਦੇਣਾ ਪਵੇਗਾ ਕਿ ਅਸੀਂ ਧਾਰਮਿਕ ਪਾਰਟੀਆਂ ਹਾਂ ਜਾਂ ਰਾਜਨੀਤਿਕ ਪਾਰਟੀਆਂ ਹਾਂ। ਸੋ ਇਹ ਇੱਕ ਮੈਂ ਕਹੂੰਗਾ ਕਿ ਅਕਾਲੀ ਦਲ ਬਾਦਲ ਵਾਸਤੇ ਵਿਰਤਾ ਦਾ ਸਬਬ ਇਸ ਕਰਕੇ ਆ ਕਿਉਂਕਿ ਇਹਨਾਂ ਦਾ ਇੱਕ ਕੇਸ ਜਿਹੜਾ ਉਹ ਪਹਿਲਾਂ ਹੀ ਕੋਰਟ ਦੇ ਵਿੱਚ ਚੱਲ ਰਿਹਾ ਕਿ ਚੋਣ ਕਮਿਸ਼ਨ ਨੂੰ ਜਿਹੜਾ ਇਹਨਾਂ ਨੇ ਸੰਵਿਧਾਨ ਦਿੱਤਾ ਉਹਦੇ ਮੁਤਾਬਕ ਇਹ ਕਹਿੰਦੇ ਆ ਕਿ ਅਸੀਂ ਮਤਲਬ ਕਿ ਜੋ ਉਹਨਾਂ ਦੇ ਕਾਇਦੇ ਕਾਨੂੰਨ ਆ ਕਿ ਅਸੀਂ ਸੈਕੂਲਰ ਪਾਰਟੀ ਆ, ਡੈਮੋਕ੍ਰੇਟਿਕ ਕਦਰਾਂ ਕੀਮਤਾਂ ਨੂੰ ਮੰਨਣ ਵਾਲੇ, ਇਸ ਤਰ੍ਹਾਂ ਦਾ ਸੰਵਿਧਾਨ ਦਿੱਤਾ ਹੋਇਆ। ਤਾਂ ਦੂਸਰੇ ਪਾਸੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਨੂੰ ਸੰਵਿਧਾਨ ਇਹਨਾਂ ਨੇ ਦਿੱਤਾ ਕਿ ਅਸੀਂ ਧਾਰਮਿਕ ਪਾਰਟੀ ਆ।
ਹੁਣ ਜੇ ਇੱਥੇ ਲਿਖਤੀ ਦੇ ਦਿੰਦੇ ਆ, ਮੰਨ ਲਓ ਫਰਜ਼ ਕਰੋ ਕੋਈ ਐਫੀਡੇਵਿਟ ਦੇ ਦਿੰਦੇ ਆ ਕਿ ਹਾਂਜੀ ਅਸੀਂ ਧਾਰਮਿਕ ਪਾਰਟੀ ਹਾਂ, ਤਾਂ ਉਹ ਜਿਹੜਾ ਦੂਸਰਾ ਕੇਸ ਹੈ ਅਦਾਲਤ ਦੇ ਵਿੱਚ, ਉਹਦੇ 'ਚ ਬਹੁਤ ਬੁਰੀ ਤਰ੍ਹਾਂ ਕਹਿ ਲਓ ਕਿ ਫਸ ਜਾਣਗੇ। ਸੋ ਇਸ ਕਰਕੇ ਅੱਗੇ ਖੂਹ ਪਿੱਛੇ ਖਾਈ ਵਾਲਾ ਮਸਲਾ ਹੈ। ਸੋ ਹੁਣ ਦੇਖਦੇ ਹਾਂ ਕਿਸ ਤਰ੍ਹਾਂ ਦਾ ਹੱਲ ਨਿਕਲਦਾ, ਕਿਉਂਕਿ ਇਹਨਾਂ ਦੇ ਕੋਲ ਵੀ ਲੀਗਲ ਟੀਮਾਂ ਹੁੰਦੀਆਂ ਨੇ, ਬਹੁਤ ਕਾਨੂੰਨੀ ਮਾਹਰ ਹੁੰਦੇ ਆ। ਮਨਜਿੰਦਰ ਸਿੰਘ ਸਰਕਾ ਤਾਂ ਕਹਿ ਰਹੇ ਆ ਕਿ ਅਸੀਂ ਚੋਣ ਨਿਸ਼ਾਨ ਬਾਲਟੀ ਤੇ ਹੀ ਇਲੈਕਸ਼ਨ ਲੜਾਂਗੇ, ਮਤਲਬ ਕਿ ਜਿਹੜਾ ਪਾਰਟੀ ਦਾ ਸਿੰਬਲ ਹੈ ਉਹ ਤਾਂ ਇਹਨਾਂ ਨੂੰ ਨਹੀਂ ਮਿਲੇਗਾ, ਤਾਂ ਇਹ ਕਹਿੰਦੇ ਕਿ ਅਸੀਂ ਬਾਲਟੀ ਚੋਣ ਨਿਸ਼ਾਨ ਤੇ ਹੀ ਲੜਾਂਗੇ। ਪਰ ਫੁਲਕਾ ਸਾਹਿਬ ਕਹਿੰਦੇ ਕਿ ਬਾਲਟੀ ਦੇ ਨਿਸ਼ਾਨ ਨੂੰ ਲੈ ਕੇ ਖੁਸ਼ਫਹਿਮੀ 'ਚ ਨਾ ਰਹੋ, ਹੁਣ ਤੁਹਾਨੂੰ ਇਹ ਚੋਣ ਨਿਸ਼ਾਨ ਵੀ ਨਹੀਂ ਮਿਲਣਾ। ਸੋ ਦੇਖਦੇ ਹਾਂ। ਐਕਚੁਅਲੀ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਇੱਕ ਨਵੀਂ ਪ੍ਰੀਖਿਆ ਪੇਸ਼ ਹੋਈ ਆ, ਉਹਦੇ 'ਚੋਂ ਕਿਵੇਂ ਨਿਕਲਦੇ ਆ ਕਿਵੇਂ ਨਿੱਤਰਦੇ ਆ, ਵੇਖਣ ਵਾਲਾ ਮਸਲਾ ਹੋਏਗਾ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਆਪਾਂ ਜੇ ਗੱਲ ਕਰੀਏ ਤਾਂ ਕਹਿੰਦੇ ਸੈਣੀ ਨੂੰ ਅਦਾਲਤ ਨੇ ਛੋਟਾਂ ਦੇਣ ਤੋਂ ਕੀਤੀ ਨਾ। ਹਾਂਜੀ ਦੇਖੋ, ਇਹਨੂੰ ਛੋਟਾਂ ਦੇਣ ਤੋਂ ਨਾ ਇਸ ਕਰਕੇ ਕੀਤੀ ਆ ਕਿਉਂਕਿ ਇਹਨੇ ਸੰਮਨ ਲੈਣ ਤੋਂ ਹੀ ਨਾ ਕਰ ਦਿੱਤੀ ਆ, ਔਰ ਪਿਛਲੇ ਦਿਨੀ ਇਹਨਾਂ ਦੇ ਘਰ ਦੇ ਅੱਗੇ ਸੰਮਨ ਚਿਪਕਾਏ ਗਏ ਆ। ਇਹਨੇ ਸੰਮਨ ਆਪ ਨਹੀਂ ਪ੍ਰਵਾਨ ਕੀਤੇ, ਆਪ ਨਹੀਂ ਇਹਨਾਂ ਨੇ ਤਮੀਲ ਕੀਤੇ, ਬਲਕਿ ਇਹਦੇ ਘਰ ਦੇ ਅੱਗੇ ਉਹ ਫਿਰ ਚਿਪਕਾਏ ਗਏ ਆ। ਤਾਂ ਇਹਦੇ ਤੋਂ ਜਿਹੜੀ ਫਰੀਦਕੋਟ ਅਦਾਲਤ ਆ ਉਹ ਥੋੜੀ ਜਿਹੀ ਗੁੱਸੇ ਵੀ ਨਜ਼ਰ ਆਈ। ਉਹਨਾਂ ਨੇ ਆਖਿਆ ਕਿ ਦੇਖੋ ਤੁਹਾਨੂੰ ਕੋਈ ਪੇਸ਼ੀ ਤੋਂ ਛੋਟ ਅਸਾਂ ਨਹੀਂ ਦੇਣੀ। ਇਹਨਾਂ ਦੇ ਵਕੀਲ ਨੇ ਕਿਹਾ ਸੀਗਾ ਕਿ ਸੈਣੀ ਤਾਂ ਦੇਖੋ ਜੀ ਨਵੀਂ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ ਤੇ ਉਹਨੂੰ ਪੇਸ਼ੀ ਤੋਂ ਛੋਟ ਦੇ ਦਿੱਤੀ ਜਾਵੇ, ਤਾਂ ਕੋਰਟ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਐਸੀ ਕੋਈ ਛੋਟ ਤੁਹਾਨੂੰ ਨਹੀਂ ਦੇਵਾਂਗੇ ਤੇ 16 ਅਪ੍ਰੈਲ ਨੂੰ ਸੁਮੇਧ ਸੈਣੀ ਹਾਜ਼ਰ ਹੋਵੇ। ਇਹਦੇ ਵਿੱਚ ਹੁਣ ਦੇਖੋ ਗੱਲ ਕੀ ਆ ਕਿ ਸੁਮੇਧ ਸੈਣੀ ਜਿਹੜਾ ਉਹ ਨਾ ਸਿਰਫ ਇੱਕ ਸ਼ਾਤਰ ਖਿਡਾਰੀ ਆ ਇਸ ਖੇਡ ਦਾ, ਕ੍ਰਾਈਮ ਦੀ ਮਤਲਬ ਕਿ ਜੋ ਵੀ ਖੇਡ ਹੈ ਉਹਦੇ ਵਿੱਚ ਉਹ ਹੈ ਟੌਪ ਦਾ ਪੁਲਿਸ ਅਫਸਰ ਰਹਿ ਚੁੱਕਾ, ਪਰੰਤੂ ਬਰੀਕੀਆਂ ਜਾਣਦਾ, ਬਰੀਕੀਆਂ ਜਾਣਦਾ, ਔਰ ਇਹਨਾਂ ਬਰੀਕੀਆਂ ਤੋਂ ਵਾਕਫ ਹੋਣ ਦਾ ਹੀ ਫਾਇਦਾ ਉਹਨੂੰ ਅੱਜ ਤੱਕ ਮਿਲਿਆ ਵਾ। ਉਹ ਜਿਹੜਾ ਹੁੰਦਾ ਨਾ ਸਾਡਾ ਜੁਡੀਸ਼ੀਅਰੀ ਦਾ ਪ੍ਰੋਸੈਸ, ਜਿਹੜਾ ਬੰਦਾ ਇਹਨੂੰ ਚੰਗੀ ਤਰ੍ਹਾਂ ਪੜ੍ਹ ਲੈਂਦਾ ਹੈ, ਘੋਖ ਲੈਂਦਾ ਹੈ, ਚੰਗੀ ਤਰ੍ਹਾਂ ਸਮਝ ਲੈਂਦਾ ਹੈ, ਉਹ ਵੱਡੇ ਤੋਂ ਵੱਡੇ ਮੁਕੱਦਮੇ ਨੂੰ ਵੀ ਬੜਾ ਲਾਈਟਲੀ ਲੈ ਲੈਂਦਾ ਕਿ ਹਾਂ ਭਾਈ ਇਹਦੇ 'ਚ ਆਹ ਕੁੰਡੀ ਹੈਗੀ ਆ। ਜਿਹੜਾ ਸਾਡੇ ਵਰਗਾ ਮਾਤੜ ਹੈ ਉਹਦੇ ਤੇ 751 ਪੈ ਜੇ ਤੇ ਸਾਰੇ ਟੱਬਰ ਦੀ ਨੀਂਦ ਜਿਹੜੀ ਹੈ ਨਾ ਸ਼ੁਰ ਹੋ ਜਾਂਦੀ ਹੈ। ਖੈਰ, ਤਾਂ ਸੁਮੇਧ ਸੈਣੀ ਕੀ ਆ ਕਿ ਹੁਣ ਦੇਖੋ 16 ਅਪ੍ਰੈਲ ਦੀ ਇਹ ਸੁਣਵਾਈ ਪਈ ਆ। ਤੁਸੀਂ ਦੇਖੋ ਕਿ ਉਹਦੀ ਟੈਕਟਿਕ ਕੀ ਆ। ਉਹ ਹਾਲੇ ਵੀ ਸਟੇਟ ਵਾਸਤੇ ਐਕਟਿਵ ਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਉਹ ਵਿਦੇਸ਼ਾਂ ਤੱਕ ਵੀ ਉਹਦੇ ਹੈਗੇ ਆ ਸੰਪਰਕ, ਜਾਨੀ ਹਾਲੇ ਵੀ ਇਸ ਤਰ੍ਹਾਂ ਦੇ ਜਿਹੜੇ ਪੁਲਿਸ ਅਫਸਰ ਹੁੰਦੇ ਆ, ਇਸ ਤਰ੍ਹਾਂ ਦੇ ਜਿਹੜੇ ਇੰਟੈਲੀਜੈਂਸ ਦੇ ਅਧਿਕਾਰੀ ਹੁੰਦੇ ਆ, ਜਾਂ ਡੀਪ ਸਟੇਟ ਦੇ ਵਿੱਚ ਕੁਝ ਲੁਕਵੇਂ ਹੁੰਦੇ ਆ ਤੱਕ, ਤਾਂ ਉਹ ਇਸ ਤਰ੍ਹਾਂ ਚੱਲਦੇ ਰਹਿੰਦੇ ਆ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪਹਿਲੀ ਗੱਲ ਤੇ ਆ ਕਿ ਉਹ ਦਿੱਲੀ 'ਚ ਜ਼ਿਆਦਾਤਰ ਹੁਣ ਰਹਿੰਦਾ, ਉਹਨੂੰ ਪਤਾ ਕਿ ਪੰਜਾਬ ਪੁਲਿਸ ਖਰਾਬ ਕਰ ਸਕਦੀ। ਦੂਜੀ ਚੀਜ਼ ਜਿਹੜੀ ਆ ਕਿ ਹੁਣ ਦੇਖੋ 16 ਅਪ੍ਰੈਲ ਤਰੀਕ ਪਈ ਆ, 16 ਅਪ੍ਰੈਲ ਨੂੰ ਉਹਨੂੰ ਹਾਜ਼ਰ ਹੋਣ ਦਾ ਅਦਾਲਤ ਨੇ ਹੁਕਮ ਦਿੱਤਾ ਕਿ ਭਾਈ ਪੇਸ਼ੀ ਤੋਂ ਛੂਟ ਨਹੀਂ ਦਿੱਤੀ ਜਾਣੀ ਕਿਉਂਕਿ ਤੂੰ ਸਮਨ ਤਮੀਲ ਨਹੀਂ ਕੀਤੇ। ਉਹਨੇ ਇੱਕ ਵਾਰੀ ਵੀ ਆ ਕੇ ਹਾਜ਼ਰੀ ਨਹੀਂ ਭਰੀ, ਮਤਲਬ ਕਿ ਪੇਸ਼ ਹੀ ਨਹੀਂ ਹੋਇਆ। ਹਾਲਾਂਕਿ ਉਮਰਾ ਨੰਗਲ ਤਾਂ ਪੇਸ਼ ਹੁੰਦਾ, ਸਭ ਨੂੰ ਪਤਾ ਹੀ ਆ, ਇਹ ਪੇਸ਼ ਕਿਉਂ ਨਹੀਂ ਹੋ ਰਿਹਾ। ਤਾਂ ਹੁਣ ਜਦ ਤੱਕ ਕੋਈ ਵੀ ਅਕਿਊਜ਼ ਹੈ, ਅਕਿਊਜ਼ ਜਿਹੜਾ ਜਾ ਕੇ ਉੱਥੇ ਹਾਜ਼ਰ ਹੀ ਨਹੀਂ ਹੋਏਗਾ, ਟ੍ਰਾਇਲ ਕਿੱਦਾਂ ਚੱਲੇਗਾ। ਇੱਕ ਟੈਕਟਿਕ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ 3, 4, 5 ਮਹੀਨੇ ਜਿਹੜਾ ਇਸ ਟ੍ਰਾਇਲ ਨੂੰ ਲਟਕਾ ਦਈਏ। ਮਤਲਬ ਇਹ ਹੁੰਦਾ ਵੈਸੇ ਵੀ ਤੁਸੀਂ ਦੇਖੋਗੇ ਤੇ ਜੇ ਆਮ ਬੰਦੇ ਦਾ ਇਹ ਸੋਚਣ ਦਾ ਦਾਇਰਾ ਦੇਖੋਗੇ, 3, 4 ਮੰਨ ਲਓ ਕੇਸ ਵਾਰਿਆ ਕੋਈ, ਤਾਂ ਉਹਦੇ 'ਚ ਕੀ ਹੁੰਦਾ ਕਿ ਕਈ ਵਾਰ ਵਕੀਲ ਹੀ ਕਹਿੰਦਾ ਕਿ ਇੱਕ ਬੰਦਾ ਤੁਸੀਂ ਨਾ ਆਓ, ਖਾਸ ਮੌਕੇ ਤੇ ਜੇ ਪਤਾ ਹੋਵੇ ਕਿ ਗਵਾਹ ਬਹੁਤ ਦੂਰੋਂ ਆ ਰਿਹਾ, ਫਰਜ਼ ਕਰੋ ਕੋਈ ਮਾਮਲਾ ਮਰਡਰ ਦਾ ਹੈ ਤੇ ਗਵਾਹ ਕੋਈ ਹੈਗਾ ਬਿਹਾਰ ਦਾ, ਉਹ ਆਇਆ, ਉਹਨੂੰ ਥੜਕਾਉਣ ਵਾਸਤੇ ਕਿ 2-3 ਪੇਸ਼ੀਆਂ ਤੇ ਇਹਨੂੰ ਬੁਲਾਓ ਤੇ ਗਵਾਹੀ ਹੋਵੇ ਨਾ, ਆਪੇ ਮੁੜ ਖੁੜ ਕੇ ਬਹਿ ਜਾਊਗਾ। ਸੋ ਕਈ ਵਾਰ ਕੀ ਹੁੰਦਾ ਹੈ ਕਿ ਵਕੀਲ ਵੀ ਕਹਿ ਦਿੰਦਾ ਕਿ ਭਾਈ ਇੱਕ ਜਣਾ ਤੁਸੀਂ ਮਿਸ ਮਾਰ ਦਿਓ, ਕਹਿ ਦਿਆਂਗੇ ਕਿ ਇੱਕ ਆਇਆ ਨਹੀਂ ਹੈ। ਤਾਂ ਦੂਜੇ ਪਾਸੇ ਕਈ ਵਾਰ ਆਪ ਵੀ ਮੁਲਜ਼ਮ ਜਿਹੜੇ ਆ ਸਲਾਹ ਬਣਾ ਲੈਂਦੇ ਆ ਕਿ ਨਹੀਂ ਇੱਕ ਨੇ ਜਾਣਾ ਨਹੀਂ, ਉਹਦੇ ਨਾਲ ਟ੍ਰਾਇਲ ਜਿਹੜਾ ਲਟਕਦਾ ਹੈ। ਸੋ ਮੇਰੇ ਖਿਆਲ ਦੇ ਨਾਲ ਇਹ ਲਟਕਾਵੇਂ ਟ੍ਰਾਇਲ ਵਾਸਤੇ ਹੀ ਜਦੋਜਹਿਦ ਹੋ ਰਹੀ ਹੈ। ਪਰ ਅਦਾਲਤ ਨੇ ਸਖਤੀ ਨਾਲ ਕਿਹਾ ਦੇਖੋ ਹੁਣ 16 ਅਪ੍ਰੈਲ ਨੂੰ ਇਹ ਆਉਂਦਾ ਜਾਂ ਇਹਦੇ ਤੇ ਕੋਈ ਕਾਰਵਾਈ ਵੱਖਰੇ ਤੌਰ ਤੇ ਹੁੰਦੀ ਹੈ, ਕਿਉਂਕਿ ਇਸ ਤਰ੍ਹਾਂ ਜੇ ਮੰਨ ਲਓ ਅਦਾਲਤ ਤੁਹਾਨੂੰ ਪੇਸ਼ੀ ਲਈ ਸੱਦਦੀ ਹੈ, ਤੁਸੀਂ ਨਹੀਂ ਜੇ ਆਉਂਦੇ ਤੇ ਫਿਰ ਜਿਹੜੀ ਅਦਾਲਤ ਹੈ ਉਹ ਸਖਤੀ ਨਾਲ ਵੀ ਪੇਸ਼ ਆ ਸਕਦੀ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ,
ਹਾਈ ਕੋਰਟ ਵੱਲੋਂ ਪੀਯੂ ਚੋਣਾਂ ਨੂੰ ਹਰੀ ਝੰਡੀ। हाँ जी, चंगी गल है, चंगी गल है। पीयू का मतलब पंजाब यूनीवर्सिटी, चंडीगढ़ की यूनीवर्सिटी जिहड़ी साडी शान आ, साडा मान आ, जी पर असीं ते वसार ही रहे ना, साडी सरकार भी वसार रही आ। देखो गल की आ कि सैनेट का इलैक्शन हुंदा है, इहदे विच ये बड़ी एक ना कह लो कि वक्री जी चीज़ आ। मैनूं नहीं पता तुहाडे इधर कोई इस तरह का है सिस्टम यूनीवर्सिटियां जां विद्यक संस्थानां दे विच। साडे मेरे ख्याल दे नाल अंग्रेज़ां ने ये दिता सी सिस्टम, ते ये सिर्फ दो यूनियन च सीगा, एक शायद बंगाल दे विच सी, एक साडे पंजाब दे विच सी, कि इस तरह की एक गवर्निंग बॉडी कह लो जिहदे विच बहुत विभिन्नता हुंदी है। कुछ नॉमीनेट हुंदे ने सरकार बन्नियों, MLA वगैरह भी, कुछ गवर्नर बन्नियों, कुछ चुने जाते नुमाइंदे। तो एक विभिन्नता है, ये नहीं है कि सेम विचारधारा के बंदे जां सेम पोलीटिकल बैकग्राउंड तो बंदे आ गए तो वो एक तरफा फैसला करी जाएंगे, क्योंकि यूनीवर्सिटी बड़ी वड्डी आ, बहुत वड्डी आ। राजस्थान तक के विद्यार्थी ये पढ़े आ, हिमाचल तक के विद्यार्थी पढ़े आ, हरियाणा, चंडीगढ़, पंजाब से है ही आ। ते जे वो एक विचारधारा उत्थे हावी हो जाए तो काम फिर खराब हो जाता है, जिहदा कि अगे एक बारी तुहानूं पता ही है, इन्हां दे जिहड़े मंत्री बने सोम प्रकाश ने जिक्र कर दिता सी, जदों इन्हां दी कोई दाल नहीं गली, इन्हें आख्या कोई गल नहीं, फिर जम्मू कश्मीर वांगू ये भी असीं कर लांगे सैट। उस तो बाद करोना काल आया, तो करोना काल दे विच होया कि मेरे ख्याल दे नाल 4 साल का जिहड़ा टर्म सीगा सीनेट का, वो 31 अक्तूबर 2020 नूं पूरा हो गया, जबकि सिंडीकेट का जिहड़ा टर्म सीगा वो 31 दिसंबर 2020 नूं पूरा हो गया। इन्हां ने इलैक्शन जिहड़ा सीगा 2 बारी मेरे ख्याल दे नाल पोस्टपोन कर दिता करोना करके। और देखो सेम टाइम उसे ही वेले इलैक्शन हो रहे सीगे बिहार दे विच, तैयारी सी पूरी, धड़ाधड़ इलैक्शन हो रहे सीगे। तो उदों चंडीगढ़ दे विच कोई बहुता करोना का है नहीं सी, पंजाब दे विच बहुता करोना तो हैगा सी, पर करोना भुल भुला दिता गया सी। वो कैप्टन अमरिंदर सिंह ने एक टुटा जिहा करैक्टर कढ़िया शंगार सूर के उहदे थल्ले दे के एक बारी लगड़ा जिहा कर दिता जी, वो लगड़ा के चलण लग गया, तद करके इन्हां डर नहीं सी हैगा। मतलब कि इन्होंने इलैक्शन होने नहीं दिते। तो वो इलैक्शन होंदे तो वैसे तो तुहानूं पता ही है, सैनेट का इलैक्शन जे तुसीं वेखिया होवे किते जां सुनिया होवे, तो प्रोफैसर वगैरह जिहड़े वोट करते हैं, जां जिहड़े ग्रैजुएट होंदे वोट करते, बहुत घट हुंदी है, भीड़ भड़का इन्ना ज़्यादा नहीं होंदा, बहुत शांतमय ढंग नाल, बहुत तहजीब नाल, क्योंकि पढ़े लिखे लोग होंदे वोट करते हैं। सो हुण फिर जदों इन्हां ने इलैक्शन ही कराया कंडक्ट, तो उस तो बाद मामला चल गया हाई कोर्ट दे विच। ते मेरे ख्याल दे नाल प्रोफैसर सीगे केशव मल्होत्रा जी ते कुछ होर जिहड़े साबका सैनेटर सीगे, उन्होंने एक पटीशन दायर की सी, तां उहदे विच इन्हां नूं एक जित मिली है, ते हाई कोर्ट ने मंजूर कर लिया इस पटीशन नूं। उन्होंने कहा कि भाई जल्दी तो जल्दी तुसीं ऐ करो कि इहदी तैयारी करो, गल ये कि ये सैनेट दे इलैक्शन जिहड़े आ होणगे, ते तुसीं जल्दी तो जल्दी तैयारी करो। मेरे ख्याल दे नाल उन्होंने एक तफसील पूर्वक रिपोर्ट जिहड़ी है वो मंगी है इस मसले। जी जी, नुकसान का मुआवजा देण तो भज्जी केंद्र सरकार। हाँ जी, देखो नुकसान का मुआवजा की है कि GST का जिहड़ा नुकसान होया, इहदा मुद्दा चुकिया गया सीगा परनीत कौर जी वालों सदन दे विच। आ जिहड़ा सैशन कल ही तुहानूं पता इन्हां ने सस्पेंड किया अणमिथे समय वास्ते, तो उहदे च की है कि इन्हां ने कहा कि 8253 करोड़ का साडा GST कलैक्शन का नुकसान होया। क्योंकि देखो जिहड़ा केंद्र ने तुहानूं पैसा देना वापस, टैक्सां का जिहड़ा हिस्सा आ, वो हुण अजकल GST कलैक्शन के मुताबिक ही दिंदे ने, ते जे वो कलैक्शन तुहाडी घट गई तो मतलब कि तुहाडा रेवन्यू नुकसाने आ गया। तो इन्हां ने मुद्दा इसे करके चुकिया कि देखो गल ये आ कि साडा बहुत वड्डे पद्धर ते नुकसान होया वा, ते तुसीं किरपा करके इहदी भरपाई करो। तो इहदे ते जिहड़े केंद्रीय खजाना मंत्री है अनुराग ठाकर, वैसे ये 2 होंदे हैं ना, एक तो हो गए ना फाइनेंस मिनिस्टर निर्मला सीतारमन, एक राज मंत्री होंदे इस तरह केंद्रीय खजाना राज मंत्री। तो उन्होंने जवाब दिता, उन्होंने आख्या कि ये साडे वल्लों ना आ, असीं इस तरह का कोई भी मुआवजा जिहड़ा वो नहीं देवांगे, क्योंकि साडे कोल फंड दे विच पैसा नहीं हैगा। तो उन्होंने स्पष्ट तौर पर जवाब दिता, हालांकि वो अपने गवांढी ने अनुराग ठाकर हिमाचल तो ने, पर इहदे विच हुण एक चीज़ वेखण वाली आ कि पहली गल तो यह आ कि जिहड़े लोग टैक्सां दे केंद्रीकरण तो बड़ा खुश हुंदे सीगे, मनप्रीत सिंह बादल वर्गे, उन्हां नूं पहली गल शीशे के मूहरे खड़ के ते अपने आप तो माफ़ी मंगनी चाहिए है कि वो किड्डे को वड्डे
ਆਰਥਿਕ ਮਾਹਰ ਹੈ ਜਿਨ੍ਹਾਂ ਨੂੰ ਇਹ ਚੀਜ਼ ਸਮਝ ਨਹੀਂ ਆਈ, ਜਿਹੜੇ ਕਿ ਸਾਡੇ ਵਰਗੇ ਅੱਧ ਪੜ੍ਹੇ ਜੇ ਸਮਝ ਜਾਂਦੇ ਆ ਕਿ ਕੇਂਦਰੀਕਰਨ ਜੇ ਟੈਕਸਾਂ ਦਾ ਹੋ ਗਿਆ ਤਾਂ ਰਾਜ ਸਰਕਾਰਾਂ ਦੇ ਪੱਲੇ ਕੁਝ ਨਹੀਂ ਰਹਿਣਾ। ਦੂਜੀ ਚੀਜ਼ ਕਿ ਇਹ ਸਾਨੂੰ ਹੁਣ ਵੇਖਣਾ ਪਏਗਾ, ਜਿਵੇਂ ਇਹਨਾਂ ਦੇ ਜਿਹੜੇ ਕੁਝ ਹੈਗੇ ਆ ਹੋਚੇ ਜੇ ਬੰਦੇ ਜਿਨ੍ਹਾਂ ਨੂੰ ਕੋਈ ਬਹੁਤੀ ਮੈਂ ਸਮਝਦਾ ਸਮਝ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ, ਉਹ ਸਿਰਫ ਚੱਲਦੇ ਅੰਕੜੇ ਦੇਖ ਕੇ, ਤਾਂ ਉਹ ਕਹਿੰਦੇ ਕਿ ਲੋਕਡਾਊਨ ਲਾਵਾਂਗੇ ਫਲਾਂ ਟਮਕਾ। ਲੋਕਡਾਊਨ ਲਾ ਕੇ ਤੁਸੀਂ ਕੀ ਕਰੋਗੇ? ਮੌਤਾਂ ਤਦ ਵੀ ਹੋਈ ਜਾਣੀਆਂ, ਕਰੋਨਾ ਤਦ ਵੀ ਵਧੀ ਜਾਣਾ। ਲੋਕਡਾਊਨ ਅੰਗਰੇਜ਼ਾਂ ਦੇ ਦੇਸ਼ਾਂ 'ਚ ਵਿਰੋਧ ਦਾ ਕਾਰਨ ਬਣ ਰਿਹਾ ਹੈ ਇਸ ਟਾਈਮ, ਉਹ ਵਿਰੋਧ ਕਰ ਰਹੇ ਆ। ਤੇ ਜੇ ਤੁਸੀਂ ਲੋਕਡਾਊਨ ਲਾਓਗੇ ਤਾਂ ਗਾਂ ਤੁਸੀਂ ਆਪਣੇ ਪੈਰਾਂ ਤੇ ਕੁਹਾੜਾ ਮਾਰਨਾ ਜਾਂ ਕੁਹਾੜੇ ਤੇ ਪੈਰ ਮਾਰਨੇ ਆ, ਤੁਸੀਂ ਦੇਖ ਲਓ, ਕਿਉਂਕਿ ਤੁਹਾਨੂੰ ਉਹਨਾਂ ਨੇ ਕੱਖ ਨਹੀਂ ਦੇਣਾ। ਹਾਂ, ਸਰਕਾਰੀ ਤੌਰ ਤੇ ਤੁਹਾਨੂੰ ਕੋਈ, ਜਿਵੇਂ ਅੱਗੇ ਇਹਨਾਂ ਨੇ ਪੌਣੇ 200 ਕਰੋੜ ਰੁਪਈਆ ਦੇਤਾ ਸੀਗਾ ਕਿ ਲਓ ਜੀ ਆ ਕਰੋਨਾ ਦਾ ਚੱਕੋ, ਉਹ ਪਤਾ ਨਹੀਂ ਹੁਣ ਕਿੱਧਰ ਗਿਆ। ਇੱਥੇ ਤੇ ਜਿਹੜੇ ਵਿਚਾਰੇ ਸਿਪਾਹੀ ਸੀਗੇ ਇਹਨਾਂ ਦੇ, ਉਹ ਮਾਸਕ ਜਿਹੜਾ ਚਿੱਟਾ ਲਾਉਂਦੇ ਸੀ ਤੇ ਚੌਥੇ ਪੰਜਵੇਂ ਦਿਨ ਹਰਿਆ ਹੋ ਜਾਂਦਾ ਸੀਗਾ, ਉਹਨਾਂ ਨੂੰ ਮਾਸਕ ਤੱਕ ਨਹੀਂ ਮਿਲੇ। ਉਹ 174 ਕਰੋੜ ਰੁਪਈਏ ਦਾ ਪਤਾ ਨਹੀਂ ਕੀ ਹੋ ਗਿਆ। ਪੀਪੀ ਘੁਟਾਲਾ, ਉਹ ਜਿਹੜੀ ਕਿੱਟ ਸੀਗੀ ਉਹਦਾ ਵੀ ਕਿੰਨਾ ਰੌਲਾ ਪਿਆ ਸੀਗਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਸਮਝ ਲੈਣੀਆਂ ਚਾਹੀਦੀਆਂ ਕਿ ਕਿਤੇ ਲੋਕਡਾਊਨ ਲਾ ਕੇ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਆਪਣਾ ਕੁੰਡਾ ਨਾ ਕਰਵਾ ਕੇ ਬਹਿ ਜਾਓ ਦੁਬਾਰਾ। ਜੀ ਜੀ ਬਿਲਕੁਲ ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰ ਲਈਏ, ਭਾਜਪਾ ਦੇ ਅੰਦਰ ਵੀ ਹੈ ਕਿਸਾਨਾਂ ਲਈ ਦਰਦ। दर्द जब रुकने का नाम नहीं लेता तो गा लेते हैं, बस इदा ही है कि भी गा लेंदे होने आ। तो जो दर्द ना रुकदा होगा तो एक दूजे ਨੂੰ ਸੁਣਾ ਲੈਂਦੇ ਹੋਣੇ ਆਪਸ ਦੇ ਵਿੱਚ, ਕਿਉਂਕਿ ਬਾਹਰ ਤੇ ਬੋਲਣ ਜੋਗੇ ਵੀ ਨਹੀਂ ਨਾ ਰਹੇ। ਬਾਹਰ ਆ ਕੇ ਤੇ ਮੋਦੀ ਸਾਹਿਬ ਦੀ ਇੰਨੀਆਂ ਸਲਾਹੁਤਾਂ ਕਰ ਦਿੱਤੀਆਂ, ਕਸੀਦੇ ਪੜ੍ਹ ਦਿੱਤੇ ਕਿ ਹੁਣ ਬਾਹਰ ਆ ਕੇ ਕਿਸਾਨਾਂ ਦੇ ਵਾਸਤੇ ਦੁੱਖ ਦਰਦ ਵੀ ਨਹੀਂ ਜ਼ਾਹਰ ਕਰ ਸਕਦੇ। ਸੋ ਦੇਖੋ ਪਿਛਲੇ ਦਿਨ ਇੱਕ ਮੀਟਿੰਗ ਹੋਈ ਆ, ਉਹਦੇ ਵਿੱਚੋਂ ਗੱਲ ਨਿਕਲ ਕੇ ਆ ਰਹੀ ਆ ਕਿ ਉੱਥੇ ਜਿਹੜੇ ਹੈਗੇ ਆ ਇੰਚਾਰਜ ਦੁਸ਼ਯੰਤ ਗੌਤਮ ਉਹ ਵੀ ਆਏ ਸੀਗੇ। ਜਾਨੀ ਤੁਸੀਂ ਆਪ ਹੀ ਸਮਝ ਲਓ ਕਿ ਕਿੰਨੀ ਵੱਡੀ ਪਾਰਟੀ ਦੀ ਮੀਟਿੰਗ ਹੋਏਗੀ। ਤਾਂ ਉਹਦੇ ਵਿੱਚ ਕੁਛ ਬੰਦੇ ਜਿਹੜੇ ਇਹਨਾਂ ਦੇ ਸੀਗੇ, ਜਾਨੀ ਮੋਹਰੀ ਕਤਾਰ ਦੇ ਆਗੂ ਸੀਗੇ, ਉਹਨਾਂ ਨੇ ਇਸ ਚੀਜ਼ ਤੇ ਸਹਿਮਤੀ ਜਤਾਈ ਆ ਕਿ ਦੇਖੋ ਕਿਸਾਨ ਮੇਰੇ ਪੂਰੇ ਗਲਤ ਨਹੀਂ ਜੇ ਹੈਗੇ, ਉਹ ਆਪਣੀ ਜਗ੍ਹਾ ਠੀਕ ਆ, ਉਹਨਾਂ ਦਾ ਮਾਮਲਾ ਨਿਬੇੜੋ, ਨਹੀਂ ਤੇ ਪਿੰਡਾਂ 'ਚ ਵੜ ਜੋਗੇ ਆਪਾਂ ਨਹੀਂ ਹੈਗੇ। ਸੋ ਇਹ ਗੱਲਾਂ ਜਿਹੜੀਆਂ ਦੱਸਦੇ ਆ ਕਿ ਵੱਡੇ ਹੁਣ ਨਾਂ ਤਾਂ ਨਹੀਂ ਬਾਹਰ ਆਉਂਦੇ, ਜਿਹੜੇ ਸੋਰਸਸ ਹੈ ਉਹ ਨਾਂ ਨਹੀਂ ਦੱਸਦੇ, ਪਰ ਗੱਲ ਇਹ ਆ ਕਿ ਕੁਛ ਲੀਡਰ ਜਿਹੜੇ ਵੱਡੇ ਲੀਡਰ ਆ ਉਹਨਾਂ ਨੇ ਹਾਂ ਦਾ ਨਾਰਾ ਜ਼ਰੂਰ ਮਾਰਿਆ, ਚਾਹੇ ਉਹ ਆਪਣੇ ਉਹਨਾਂ ਦੇ ਰਾਜਨੀਤਿਕ ਮੁਫਾਦ ਨੇ, ਚਾਹੇ ਉਹਨਾਂ ਦੇ ਆਪਣੇ ਰਾਜਨੀਤਿਕ ਹਿੱਤ ਨੇ ਕਿ ਅਸੀਂ ਗਾਂ ਲੋਕਾਂ 'ਚ ਵੜਾਂਗੇ ਨਹੀਂ ਜਾਂ ਗਾਂ ਕਿਸੇ ਹੋਰ ਪਾਰਟੀ 'ਚ ਜਾਵਾਂਗੇ ਤਦ ਵੀ ਸਾਡਾ ਜਿਹੜਾ ਠੱਪਾ ਆ ਉਹ ਸਾਨੂੰ ਪਰੇਸ਼ਾਨ ਕਰੂਗਾ। ਸੋ ਇਹ ਹੈ ਕਿਤੇ ਨਾ ਕਿਤੇ। ਇੱਕ ਹੋਰ ਵੀ ਗੱਲ ਵਾਪਰੀ ਆ ਬੀਤੇ ਦਿਨੀ ਕਿ ਇਹਨਾਂ ਦੇ ਦੋ ਬੰਦੇ ਆਪਸ ਦੇ ਵਿੱਚ ਚਪੇੜੋ ਚਪੇੜੀ ਵੀ ਹੋਇਆ ਤੇ ਇੱਕ ਵੱਡੇ ਲੀਡਰ ਨੂੰ ਚਪੇੜਾਂ ਵੀ ਪਈਆਂ ਇੱਕ ਵਿਆਹ ਸਮਾਰੋਹ ਦੇ ਵਿੱਚ ਸਮਾਗਮ ਦੇ ਵਿੱਚ। ਹੋਇਆ ਇਉਂ ਆ ਕਿ ਇੱਕ ਪੇਂਡੂ ਪਿਛੇਕੜ ਵਾਲਾ ਬਹੁਤ ਵੱਡਾ ਲੀਡਰ ਭਾਜਪਾ ਦਾ ਉਹ ਪੱਖ ਪੂਰ ਰਿਹਾ ਸੀ ਮਹਿਫਲ ਦੇ ਵਿੱਚ, ਤੇ ਦੂਸਰੇ ਪਾਸੇ ਉਹ ਖਿੱਚ ਰਿਹਾ ਸੀਗਾ ਜਿਹੜਾ ਸ਼ਹਿਰੀ ਤਬਕੇ ਦਾ ਸੀਗਾ ਮਤਲਬ ਕਿ ਲੀਡਰ, ਤੇ ਉਹ ਜਿਹੜਾ ਪੇਂਡੂ ਸੀ ਉਹਦੇ ਨਾਲ ਗਬਰੇਟ ਆਏ ਸੀ ਤਿੰਨ ਚਾਰ, ਉਹਨਾਂ ਨੇ ਬਲੇਟ ਕੱਟਿਆ ਉਹਨੂੰ, 5-7 ਚਪੇੜਾਂ ਕੱਢ ਮਾਰੀਆਂ ਜਦੋਂ ਬੋਲਿਆ ਔਖਾ ਸੌਖਾ ਕਿ ਤੂੰ ਕਿਸਾਨਾਂ ਦਾ ਵੱਡਾ ਖੈਰ ਖਵਾ। ਤਾਂ ਕਹਿਣ ਦਾ ਭਾਵ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਕੁਝ ਲੀਡਰ ਹੈਗੇ ਆ ਜਿਹੜੇ ਬੇਚੈਨੀ ਮਹਿਸੂਸ ਕਰਦੇ ਆ ਕਿ ਕੱਲ ਨੂੰ ਸਾਨੂੰ ਬਹੁਤ ਵਕਤ ਪਊਗਾ, ਜੇ ਅਸੀਂ ਮੰਨ ਲਓ ਕੱਲ ਨੂੰ ਕਿਸੇ ਹੋਰ ਪਾਰਟੀ 'ਚ ਜਾ ਕੇ ਵੀ ਇਲੈਕਸ਼ਨ ਲੜਦੇ ਆ ਤਦ ਵੀ ਲੋਕਾਂ ਨੇ ਕਹਿਣਾ ਕਿ ਉਹੀ ਬੰਦੇ ਜਿਨ੍ਹਾਂ ਨੇ ਸਾਡੀ ਮੁਖਾਲਫਤ ਕੀਤੀ ਸੀ। ਸੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਰਾਜਨੀਤਿਕ ਤੌਰ ਤੇ ਕਾਫੀ ਜ਼ਿਆਦਾ ਅਸਰ ਪਾਉਂਦੀਆਂ ਜ਼ਹਿਨੀਅਤ ਤੇ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।